ਗਲਕੰਦ ਅੱਛਾ ਹਾਲਿਓ ਦਾਦੜ ਮੱਝ ਸੋਡਾ ਅੱਛਾ ਜੀ ਮੱਝ ਦੀ ਜਿਹੜੀ ਸੱਜਲ ਸੁੰਦੀ ਉਹਦੀ ਅੱਟ ਕੱਢ ਸੁੱਟ ਦਿੰਦੀ ਹੈ। ਅੱਛਾ ਜੀ ਸਾਫ਼ ਹੋ ਜਾਂਦੀ ਹੈ ਮੱਝ ਠੀਕ ਹੈ ਪੜ ਜਾਂਦੀ ਹੈ। ਕੀ ਬਾਤ ਹੈ ਠੀਕ ਹੋ ਗਿਆ। ਸਾਡੀਆਂ ਇੱਧਰ ਦੀਆਂ ਮੱਝਾਂ ਨੂੰ ਤਿੰਨ ਪਿੰਨੀਆਂ ਦੇ ਚੌਥੇ ਦਿਨ ਭੂਤ ਨੇ ਮਾਰਦਾ ਕਿ ਮਾਈਆਂ ਗੋਹੇ ਚੁੱਕੋ ਤੋਂ ਹੱਥ ਹੋਈਆਂ ਹੁੰਦੀਆਂ ਨੇ। ਹਾਏ ਇਹ ਉਹ ਮੱਝਾਂ ਨੇ 20 ਕਿਲੋ ਮਸਾਲਾ ਸੁੱਟ ਜਵਾਨਾ ਪਹੁੰਚਾਉਂਦੀਆਂ ਨੇ। ਕੀ ਬਾਤ ਹੈ ਜੀ ਕੀ ਬਾਤ ਹੈ ਆਜ਼ਾਦ ਭਾਈ ਦੀ। ਜਾਂ ਦੁਨੀਆ ਕਹਿੜੀ ਵੀਡੀਓ ਬਣਾ ਕੇ ਮੇਰੀ ਗਾਂ 20 ਸੇਰੀ 25 ਸੇਰੀ 40 ਸੇਰੀ ਹਾਂਜੀ ਉਹ ਜਵਾਨੋ ਆਓ ਤੇ ਸਹੀ ਸਾਡੇ ਮੈਦਾਨ 'ਚ ਜਿਹੜਾ ਬੰਦਾ ਨੇ ਮੇਰੀ ਗਾਂ 20 25 ਸੇਰ ਦੁੱਧ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅल्लाहुम्मा सल्लि अला मुहम्मद व अली मुहम्मद अस्सलाम वालेकुम जी ਦੋਸਤਾਂ ਨੂੰ ਸੱਜਣਾਂ ਨੂੰ ਸਾਥੀਆਂ ਨੂੰ ਸਾਡੇ ਚਾਹਣ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਉਮੀਦ ਕਰਨੇ ਆ ਕਿ ਸਾਰੇ ਖੈਰੋ ਆਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਤੇ ਦਿਹਾੜੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ ਚ ਹਾਜ਼ਰ ਹਾਂ। ਦੋਸਤੋ ਅੱਜ ਦਾ ਵਲੌਗ ਕਰਨੇ ਆ ਸਟਾਰਟ ਤੇ ਜਨਾਬ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਨੇ ਉਹ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ ਸੱਜਣਾਂ ਨਾਲ ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਕਿਉਂਕਿ ਜਦੋਂ ਵੀ ਵੀਡੀਓ ਚੈਨਲ ਤੇ ਆਏ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੇ। ਠੀਕ ਹੈ ਦੋਸਤੋ, ਤੁਹਾਡੇ ਤਾਮਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਵੀਡੀਓ ਸਾਡੀ ਮੁਕੰਮਲ ਵੇਖਿਆ ਕਰੋ, ਸਪੋਰਟ ਕਰਿਆ ਕਰੋ ਤੇ ਆਓ ਜਨਾਬ ਵਲੌਗ ਚੈੱਕ ਕਰੋ ਸਾਡਾ ਤੇ ਜਨਾਬ ਮਜ਼ਾ ਲਵੋ ਅੱਜ ਦੇ ਵਲੌਗ ਦਾ। ਇਨਸ਼ਾਅੱਲਾ ਬਹੁਤ ਜ਼ਿਆਦਾ ਮਜ਼ਾ ਆਏਗਾ ਤੁਹਾਨੂੰ ਤੇ ਫਾਇਦਾ ਹੋਏਗਾ। ਲੋ ਜਨਾਬ ਇਹ ਨੁਕਸਾ ਵੇਖੋ ਜੀ, ਇਹ ਭਾਈ ਹੋਰੀ ਦੱਸਣਗੇ ਕਿ ਕਿਹੜਾ ਨੁਕਸਾ ਤਿਆਰ ਕਰਨ ਲੱਗੇ ਨੇ। ਇਹ ਚੀਜ਼ਾਂ ਦੱਸੋ ਜੀ ਕਿਹੜੀ ਕਿਹੜੀ ਪਾਈ ਜੇ। ਚੀਨੀ ਗਲਕੰਦ ਅੱਛਾ ਹਾਲਿਓ ਦਾਦੜ ਮੱਝ ਸੋਡਾ ਅੱਛਾ ਜੀ ਮੱਝ ਦੀ ਜਿਹੜੀ ਸੱਜਲ ਸੁੰਦੀ ਉਹਦੀ ਅੱਟ ਕੱਢ ਸੁੱਟ ਦਿੰਦੀ ਹੈ। ਅੱਛਾ ਜੀ ਸਾਫ਼ ਹੋ ਜਾਂਦੀ ਹੈ ਮੱਝ ਠੀਕ ਹੈ ਪੜ ਜਾਂਦੀ ਹੈ। ਕੀ ਬਾਤ ਹੈ। ਤੇ ਮੱਝ ਜਿਹੜੀ ਅੱਲਾਹ ਤਾਲਾ ਭਲਾ ਕਰੇ ਦੁੱਧੋਂ ਵੱਜੇਗੀ, ਅੱਛਾ ਜੀ ਸਾਫ਼ ਹੋ ਜਾਏਗੀ, ਤੁਹਾਨੂੰ ਤਕਲੀਫ ਨਹੀਂ ਕਰਨੀ ਪਈ ਕਿ ਇਹਦੇ ਗੰਦ ਕੰਜਸਤਾਨ ਆਟਾ ਕੰਜਸਤਾਨੀਆਂ ਨੇ। ਸੱਜਰ ਸੂਆਂ ਮੱਝਾਂ ਵਾਸਤੇ ਗਾਵਾਂ ਵਾਸਤੇ ਗਾਂ ਮੱਝ ਨੂੰ ਇਹ ਦਿਓ, ਠੀਕ ਹੈ ਬਹੁਤ ਮੁਫੀਦ ਨੁਸਖਾ ਜੀ। ਅੱਛਾ ਜੀ ਡੰਗਰ ਇਨਸ਼ਾਅੱਲਾ ਬਿਲਕੁਲ ਸਾਫ਼ ਹੋ ਜਾਏਗਾ ਔਰ ਤੁਹਾਨੂੰ ਦੁੱਧ ਵਿੱਚ ਵੀ ਸੂਏ 'ਚ ਮਜ਼ਾ ਦੇਗਾ। ਯਾਨੀ ਕਿ ਉਹ ਜਿਹੜੀ ਸਮੈਲ ਸਮੂਲ ਆਉਂਦੀਆਂ ਨਾ ਕੋਈ ਸ਼ੈ ਨਾ ਆਏਗੀ ਜੀ। ਅੱਛਾ ਜੀ ਹਰ ਸ਼ੈ ਬਾਈ ਬਾਦੀ ਜ਼ਹਿਰ ਦਾ ਖਾਤਮਾ ਚੰਦਰੀ ਚੁੰਦਰੀ ਦਾ ਹਰ ਸ਼ੈ ਦਾ ਖਾਤਮਾ ਹੋ ਜਾਏਗਾ ਇਨਸ਼ਾਅੱਲਾ। ਕੀ ਬਾਤ ਹੈ। ਦੱਸੀ ਜਾਓ ਕੀ ਕੀ ਪਾਉਂਦੇ। ਜੀ ਅੱਛਾ ਜੀ ਇਹ ਹਾਲਿਓ ਜੇ ਇੱਕ ਮੱਝ ਵਾਸਤੇ ਕਿਲੋ ਗਲਕੰਦ, ਅੱਧਾ ਕਿਲੋ ਚੀਨੀ ਤੇ ਪਾਈਆ ਹਾਲਿਓ, ਠੀਕ ਹੈ 2 ਸਟਾਕੀ ਸੋਡਾ ਠੀਕ ਹੈ ਤੇ ਅੱਧ ਪਾਸ ਹੋਏ ਹਾਂਜੀ ਤੇ ਅੱਧ ਪਾਈ ਦਾਦੜ ਮਰਚਾਂ। ਤੇ ਇਹ ਕਿੰਨੇ ਦਿਨਾਂ ਚ ਦੇਣਾ ਹੈ? ਇਹ ਇੱਕ ਦਿਨ ਚ ਭਾਜੀ, ਇੱਕ ਦਿਨ ਦਾ ਨੁਸਖਾ ਜੀ। ਅੱਛਾ ਜੀ ਹਾਂਜੀ ਜਾ ਮਾਮਾ ਬੁਲਾਣ ਡਈ ਆ। ਇਹ 8 ਦਿਨ ਦੇ ਵਿੱਚ ਤੁਸੀਂ ਨੁਸਖਾ ਦੇਣਾ ਹੈ, 8 ਦਿਨਾਂ ਬਾਅਦ। ਠੀਕ ਹੈ ਸੱਜਰ ਮੱਝ ਦੇ 3 ਦਿਨ ਤੋਂ ਬਾਅਦ ਦਿਓ ਇਨਸ਼ਾਅੱਲਾ। ਮੱਝ ਦੀ ਕੁਆਲਿਟੀਆਂ ਦੱਸੇਗੀ, ਮੱਝ ਨਸਲੀ ਹੋਈ ਤੇ ਖਾ ਕੇ ਆਰਾਮ ਨਹੀਂ ਕਰੇਗੀ। ਹਾਏ 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 ਕੀ ਬਾਤ। ਇਹ ਬੇ ਨਸਲੀ ਆਹਾ ਉਹ ਦੇਸੀ ਦੂਸੀ ਤੇ ਉਹਨੇ ਤੇ ਅੱਖ ਨਾ ਚੱਲ ਜਾ ਫਿਰ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਬੰਦਿਆਂ ਦਾ ਹਿਸਾਬ ਹੀ ਹੈ, ਜੇ ਖਾਏ ਖਰਾਕ ਤੇ ਦੱਸੇ ਨਾ ਤਾਂ ਬੰਦਾ ਕਾਦਾ। ਹਾਂਜੀ ਸਹੀ ਹੋ ਗਿਆ ਸਹੀ ਹੋ ਗਿਆ। ਇਹ ਖਰਾਕਾਂ ਭਾਜੀ ਖਵਾਈ ਦੀਆਂ ਨੇ ਤੇ ਵੇਖੋ ਇੰਨੀ ਸਰਦੀ ਵਿੱਚ ਆ ਨੰਗੇ ਬੈਠੇ ਖਾਧੀਆਂ ਖਰਾਕਾਂ ਕੰਮ ਆਉਂਦੀਆਂ। ਹਾਏ 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 ਕੀ ਬਾਤ ਹੈ। ਦੇਸੀ ਖੁਰਾਕਾਂ ਦਾ ਅਸਰ ਜੇ। ਮੁੰਡੇ ਅੱਜ ਕੱਲ ਦੇ ਨਾ ਭਾਈ ਚਾਦਰਾਂ ਤੇ ਟੋਪੀਆਂ ਤੇ ਅੱਪਰ ਜਰਸੀਆਂ ਦੇ ਬੱਲੇ ਬਰਗਰ ਬੱਚੇ। ਹਾਂਜੀ ਹਾਂਜੀ ਗੱਲ ਵੇਖੋ ਤੁਹਾਡੇ ਸਾਹਮਣੇ ਆ ਕਿਸ ਇਹਨਾਂ ਦੀ ਸੇਵਾ ਕਰ, ਸਾਨੂੰ ਧੁੱਪ ਛਾਂ ਨਾ ਬਈ ਸਰਦੀ ਗਰਮੀ ਕੋਈ ਮਹਿਸੂਸ ਨਹੀਂ ਹੁੰਦੀ। ਇਹ ਵੇਖ ਲੋ ਜਨਾਬ ਮੱਝਾਂ ਗਾਈਆਂ ਬਜੀ ਦੀਆਂ ਤੇ ਇਹ ਇਹਨਾਂ ਦੀ ਸੇਵਾ ਹੁੰਦੀ ਦੀ ਆ ਤੇ ਜਨਾਬ ਖਲੋਤੀ ਦੀਆਂ ਨੇ ਐਨੀ ਠੰਡ ਦੇ ਵਿੱਚ। ਵੇਖ ਲੋ ਮਾਸ਼ਾਅੱਲਾ। ਤੇ ਸ਼ੌਕ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਜੇ। ਕੋਈ ਮੁੱਲ ਨਹੀਂ ਹੈ। ਆ ਵੇਖੋ ਤੁਹਾਡੇ ਸਾਹਮਣੇ ਸਾਰੇ ਸੌਦੇ ਪੈ ਗਏ ਨੇ, ਕੋਈ ਚੀਜ਼ ਜਿਹੜੀ ਹੈ ਨਾ ਮੈਂ ਲੁਕਾ ਕੇ ਨਹੀਂ ਪਾ ਰਿਹਾ। ਆਹਾ ਕੀ ਸਭ ਤੋਂ ਵੱਡੀ ਮੇਨ ਗੱਲ ਆ ਕਿ ਲੋਕ ਡੰਗਰ ਅੰਦਰ ਬੰਨ ਕੇ ਤੇ ਸੌਂਦੇ ਨੇ। ਹਾਂਜੀ ਅਸੀਂ ਸਰਕਾਰ ਇੱਕ ਬੰਦਾ ਰਾਤ ਵੀ ਇਹਨਾਂ ਦੇ ਲਾਗੇ ਜਾਗਦੇ ਆ, ਡਿਊਟੀ ਦਿੰਨੇ ਆ, ਆਹਾ ਇਹਨਾਂ ਦੀ ਦੇਖਭਾਲ ਕਰਨੀ ਆ। ਸਹੀ ਹੋ ਗਿਆ। ਇਹ ਕੀ ਪਾਇਆ ਜੇ ਜੀ? ਇਹ ਸੋਡਾ ਜੇ ਮਿੱਠਾ ਸੋਡਾ। ਸਹੀ ਹੋ ਗਿਆ। ਕਿੰਨੀਆਂ ਚੀਜ਼ਾਂ ਪੈ ਗਈਆਂ ਵਿੱਚ? ਇਹ ਤਕਰੀਬਨ 5 ਚੀਜ਼ਾਂ ਪੈ ਗਈਆਂ ਜੇ। ਸਹੀ ਹੋ ਗਿਆ। ਅੱਲਾ ਦੇ ਹੁਕਮ ਨਾਲ ਜਿਹੜੀ ਮੱਝ ਖਾ ਜੇਗੀ ਨਾ, ਹਾਂਜੀ ਜਿਹੜੇ ਭਰਾ ਨੇ ਪੱਠੇ ਨਹੀਂ ਖਾਂਦੀ ਆ, ਦੁੱਧ ਨਹੀਂ ਦਿੰਦੀ, ਉਹ ਭਾਈ ਆ ਹੋ ਗਿਆ ਉਹ ਹੋ ਗਿਆ, ਦਿਓ ਨੁਸਖਾ। ਤੇ ਦੂਸਰੇ ਦਿਨ ਜੇ ਮੱਝ ਹੱਕ ਹਲਾਲ ਜੇਗੀ ਤੇ ਦੱਸੇਗੀ ਮੱਝ ਕਿ ਮੈਂ ਕਿਹੜੇ ਸ਼ਹਿਰ ਦੀ ਆ। ਕੀ ਬਾਤ ਕੀ ਬਾਤ। ਯਾਰ ਇਹ ਪਤਾ ਕੀ ਹੈ, ਇਹ ਹੁੰਦੀ ਨਾ ਬਾਰੀ ਮੱਝਾਂ, ਇਹਨਾਂ ਨੂੰ ਇਹ ਨੁਸਖੇ ਦੇਣੇ ਜ਼ਰੂਰੀ ਹੁੰਦੇ ਨੇ। ਨਾਲੇ ਸਾਡੇ ਇਲਾਕੇ ਦੇ ਵਿੱਚ ਜਿਹੜਾ ਨਾ ਮੱਝ ਜਿਹੜੀ ਆ ਕਾਈਆਂ ਖਾ ਕੇ ਦੱਬਾਂ ਖਾ ਕੇ ਪੱਠੇ ਬਾਈ ਬਾਦੀ ਵਾਲੇ ਨੇ, ਬਾਦੀ ਹੁੰਦੀ ਆ। ਇਸ ਵਾਸਤੇ ਜ਼ਰੂਰੀ ਨੇ ਨੁਕਸੇ ਨਕਸੇ ਇੰਜ ਦੇ ਲਾਉਂਦੇ ਰਹੋ। ਬੰਦੇ ਵਾਲਾ ਹਿਸਾਬ ਹੀ ਆ, ਬਾਈ ਕਿਸੇ ਦਾ ਬਲੱਡ ਹਾਈ, ਕਿਸੇ ਦਾ ਲੋ, ਹਾਂ ਇੰਜੀ ਗੱਲ ਹੈ। ਕਿਸੇ ਦਾ ਪੇਟ ਖਰਾਬ ਹੈ, ਕਿਸੇ ਨੂੰ ਮੈਦੇ ਦਾ ਰੋਗ ਹੈ। ਖੁਰਾਕਾਂ ਦਾ ਬੇੜਾ ਗਰਕ ਹੋਇਆ ਦਾ। ਸਹੀ ਗੱਲ ਜੇ ਸਹੀ ਗੱਲ। ਇਹ ਅੱਲਾ ਦੇ ਹੁਕਮ ਨਾਲ ਚੱਲਾਂ ਮਈ ਦੇ ਅੰਦਰ ਸਵੇਰੇ ਜਿਹੜੇ ਮੇਰੇ ਭਰਾ ਨੇ ਵੇਖਣੀ ਹੈ 7 ਵਜੇ ਮੰਡੀ ਬੜਿਆਣੇ। ਹਾਂਜੀ ਇਹ ਸਾਡੀ ਮੱਝ ਦਾ ਦਰਸ਼ਨ ਪਾ ਲਓ, ਜੇ ਮੱਝ ਅੱਖ ਰੱਖਣ ਦੇ ਕਿਤੇ ਨੁਸਖੇ ਤੇ ਫੇਲ ਕਰ ਦਾਂਗੇ। ਕੀ ਬਾਤ ਹੈ। ਮਾਸ਼ਾਅੱਲਾ ਮਾਸ਼ਾਅੱਲਾ ਜਨਾਬ।
ਮੱਝ ਮੇਰੀ ਇਨਸ਼ਾਅੱਲਾ ਜਿਹੜੀ ਮੱਝ ਵੀ ਇੱਥੇ ਕਿਸੇ ਭਰਾ ਰੋਜ਼ੇ ਆ ਰਹੇ ਨੇ ਆਹਾ ਸੂਈ ਮੱਝ ਚਾਹੀਦੀ ਸੂਈ ਗਾਂ ਚਾਹੀਦੀ ਹੋਏ ਹਾਂਜੀ ਜ਼ਫਰਵਾਲ ਤੋਂ ਆਣਾ ਹੋਏ ਤੇ ਭਾਜੀ ਥੋੜਾ ਹੀ ਫਾਸਲਾ ਧਮਥਲਾ ਕੇ ਜਿਹਨੂੰ ਮਰਜੀ ਪੁੱਛ ਲਓ ਰਿਹਾਨ ਅਸਲਮ ਹਰੂਨ ਅਸਲਮ ਆਜ਼ਾਦ ਅਸਲਮ ਤਿੰਨੋਂ ਭਾਈ ਡੇਰੇ ਜਾਣਾ ਹੈ। ਹਾਂਜੀ ਅਗਰ ਨਾਰੋਵਾਲ ਤੋਂ ਵੀ ਆਣਾ ਸਨਖੱਤਰੇ ਆ ਕੇ ਜਿਹਨੂੰ ਮਰਜੀ ਪੁੱਛ ਕੇ ਇੱਥੇ ਪਹੁੰਚ ਜਾਣਾ। ਹਾਂਜੀ। ਨੰਬਰ ਹੈ ਰਿਹਾਨ ਭਾਈ ਦਾ 0308 2812 767 ਕਿਆ ਬਾਤ। ਵੀ ਇਸ ਨੰਬਰ ਤੇ ਬਣੀ ਉਹਦੀ ਹਾਂਜੀ ਆਜ਼ਾਦ ਅਲੀ 0303 2176 ਠੀਕ ਹੋ ਗਿਆ ਜਨਾਬ ਜਿਹਦਾ ਦਿਲ ਕਰੇ ਮਾਲ ਦੇਣਾ ਹੋਏ ਲੈਣਾ ਹੋਏ ਅਗਰ ਕਿਸੇ ਦੀ ਮੱਝ ਕਹਿੰਦਾ ਮੇਰੀ ਨਾਮੀ ਮੱਝ ਹੈ ਹਾਂਜੀ ਮੇਰੀ ਮੱਝ ਦੀ 10 ਲੱਖ ਦੀ ਹੈ ਮੇਰੀ ਮੱਝ ਮੇਰੇ ਨਾਲ ਸਾਹਮਣੇ ਲਿਆਓ ਹਾਂ। ਅਗਰ ਮੱਝ ਨਾਮੀ ਹੋਗੀ ਮੈਂ ਰਿਕਾਰਡ ਦਾ ਮੁੱਲ ਆ ਕੇ ਆਵਾਂਗਾ ਪੂਰੇ ਇਲਾਕੇ 'ਚ ਮੁੱਲ ਵਾਲੇ ਬੜੀ ਗੱਲ ਹੈ ਜੀ ਬੜੀ ਗੱਲ ਹੈ ਜੀ ਮਿਆਰੀ ਕੰਮ ਤੇ ਡੇਰੇ ਦੀ ਗੱਲ ਹੈ ਇਹ ਡੇਰੇ ਡੇਰੇ ਦੀ ਦੀ। ਡੇਰਿਆਂ ਵਾਲਿਆਂ ਦੀਆਂ ਗੱਲਾਂ ਨੇ ਇਹ ਜਨਾਬ ਕੋਈ ਫੁੱਦੂ ਕੰਮ ਨਹੀਂ ਹੈਗਾ ਇਹ ਨਹੀਂ ਕਰਦੇ ਲੋਕੀ ਵੀਡੀਓ ਬਣਾ ਕੇ ਫਿਲਮਾਂ ਦੇ ਚਾੜਦੇ ਪਏ ਨੇ ਮੱਝਾਂ ਚਾੜ ਕੇ ਗਾਵਾਂ ਵੇਚ ਰਹੇ ਨੇ ਡਰਾਮੇਬਾਜ਼ੀਆਂ ਵਿਖਾਣਾ ਕੁਛ ਤੇ ਦੱਸਣਾ ਕੁਛ ਨਿਕਲਦਾ ਕੁਛ ਹੈ ਆਹਾ ਅਸੀਂ ਕਹਿੰਦੇ ਲਾਈਵ ਆਓ ਯਾਰ ਅੱਜ ਦਿਨ ਤੱਕ ਵੀਡੀਓ ਬਣਾ ਕੇ ਨਾ ਮੱਝ ਵੇਚੀ ਹੈ ਹਾਂਜੀ ਤੇ ਹਾਂਜੀ ਨਾ ਕਿਸੇ ਨੂੰ ਵੀਡੀਓ ਕੈਮਰੇ ਨਾਲ ਸੱਦਿਆ ਕਿ ਵੀਡੀਓ ਮੱਝ ਵੇਚਣੀ ਹੈ ਹਾਂਜੀ ਹਾਂਜੀ ਲਾਈਵ ਬੰਦੇ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਤੇ ਤੁਸੀਂ ਖੁਦ ਵੇਖਿਆ ਹਾਂਜੀ 200 ਬੰਦਾ ਇੱਥੇ ਆਉਂਦਾ ਲਾਈਵ ਬੰਦੇ ਤੁਸੀਂ ਗੱਲਾਂ ਵੀ ਕੀਤੀਆਂ ਇਹਨਾਂ ਨੂੰ ਪੁੱਛਿਆ ਵੀ ਹੈ ਸਹੀ ਗੱਲ ਸਾਡਾ ਮਿਆਰ ਪੁੱਛਿਆ ਜਾਨਵਰ ਦੀ ਕੁਆਲਿਟੀ ਪੁੱਛਿਆ ਨਾ ਨਹੀਂ ਦੱਸਿਆ ਫਿਰ ਦੱਸੋ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਅੱਲਾ ਦੇ ਨਹੀਂ ਹੁਕਮ ਦੇ ਨਾਲ ਚੀਜ਼ਾਂ ਮਿਆਰੀ ਹੁੰਦੀਆਂ ਨੇ ਅੱਛਾ ਇਹ ਇੱਕ ਵਾਰੀ ਨੁਕਸਾ ਜਿਹੜਾ ਨੇ ਇੱਕ ਵਾਰੀ ਰਿਪੀਟ ਕਰ ਦਿਓ ਤੁਸੀਂ ਸੂਈ ਮੱਝ ਹੋਏ ਨਾ ਆ ਮੱਝ ਤੁਹਾਡੀ ਨੂੰ 2 ਦਿਨ ਤੋਂ ਬਾਅਦ ਠੀਕ ਹੈ ਗਲਕੰਦ ਹਾਂਜੀ ਚੀਨੀ ਅੱਧਾ ਕਿਲੋ ਠੀਕ ਹੈ। ਆ ਲਿਓ ਪਾਈਆ ਠੀਕ ਹੈ ਅਦਪਾ ਜ਼ੀਰਾ ਠੀਕ ਹੈ ਮਿੱਠਾ ਸੋਡਾ 2 ਸਟਾਕੀਆਂ ਠੀਕ ਹੈ। ਇਹ ਨੁਸਖੇ ਨੂੰ ਮਿਲਾ ਕੇ ਤੇ ਮਦਾਦਰ ਮਿਰਚ ਅੱਧ ਪਾ ਹਾਂ ਇਹ 6 ਚੀਜ਼ਾਂ ਮਿਲਾ ਕੇ ਮੱਝ ਦੇ ਅੰਦਰ ਸੁੱਟ ਦਿਓ ਜੇ ਮੱਝ ਦੀ ਭੈਣ ਦਾ ਸਿਰ ਜੇ ਮੱਝ ਚਸਕਾ ਨਾ ਦੇ ਰਿਹਾ ਯਾਰ ਤੇ ਅੱਛਾ ਜੀ ਮੱਝ ਇੰਜ ਬਲੇਗੀ ਜਿਵੇਂ ਗੁਲਾਬ ਦਾ ਫੁੱਲ ਨਿਖੜਦਾ ਬੱਲੇ 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 ਜੇ ਕੀ ਮੱਝ ਬਾਤ ਤੁਹਾਨੂੰ ਚਾਸਰਾ ਦੇੜੇ ਦੇ ਹਾਂਜੀ ਠੀਕ ਹੋ ਗਿਆ ਨੁਸਖਾ ਤਿਆਰ ਆ ਵੇਖਿਓ ਤੁਹਾਡੇ ਸਾਹਮਣੇ ਦੇਣ ਲੱਗਿਆ ਮੱਝ ਸੱਜਰ ਸੂਈ ਜਿਹੜੀ ਰਾਤ ਦੀ ਸੂਈ ਦੀ ਆ ਹਾਂਜੀ ਚਲਾ ਗਿਆ ਲਿਆ ਫੜ ਕੇ ਆ ਮੱਝ ਦਾ ਹੋਂ ਦਾ ਦਰਸ਼ਨ ਕਰੋ ਠੀਕ ਹੈ 1 ਵਜੇ ਦੀ ਮੱਝ ਚੋਈ ਦੀ ਆ ਅੱਛਾ ਜੀ 1:30 2 ਵਜੇ ਮੱਝ ਚੋਈ ਆ ਠੀਕ ਹੈ ਸਵੇਰ ਮੱਝ 7 ਵਜੇ ਜਿਹੜਾ ਭਲਵਾਨ ਕਹਿੰਦਾ ਨਾ ਮੇਰੀ ਮੱਝ ਜੇ ਪਛਾਣ ਜੇ ਮੱਝ ਹਾਏ। ਛੱਡਾਂਗਾ ਆ ਵੇਖ ਲਓ ਹੁਣ ਹਾਲਤ ਇਹਦੀ ਵੇਖ ਲਓ ਸਵੇਰ ਜਿਹਦਾ ਦਿਲ ਕਰੇ ਮੰਡੀ ਬੜਿਆਣੇ ਆ ਜੇ ਕੀ ਬਾਤ ਪਛਾਣ ਜੇ ਮੈਂ ਮੰਨ ਸਕਾਂਗਾ ਯਾਰ ਬੰਦਾ ਵਾਕਈ ਅਕਲਮੰਦ ਹੋਣਾ ਕੋਈ ਬੜੀ ਗੱਲ ਮੱਝ ਦੀ ਪਛਾਣਨ ਦੇਗੀ ਮੱਝ ਪਿੱਛੇ ਨਾ ਕਿਨੋਂ ਕਿਨੋਂ ਹੁੰਦੇਗੀ ਸਹੀ ਹੋ ਅੱਲਾ ਗਿਆ ਦੇ ਹੁਕਮ ਮੱਝਾਂ ਵੇ ਕਿੱਥੇ ਕਿੱਥੇ ਥਾਣ ਤੇ ਫੁੱਟ ਫੁੱਟ ਮੱਝ ਬਾਹਰ ਨਿਕਲੇਗੀ ਸਵੇਰ ਇਨਸ਼ਾਅੱਲਾ ਫੁੱਲ ਪਾਵਰ ਵਾਲਾ ਥਣ ਫੁੱਲ ਪਾਵਰ ਵਾਲਾ ਲਾਟਾਂ ਲਾਟਾਂ। ਬੱਲੇ ਮੱਝ ਜਿਵੇਂ ਲਾਟੂ ਨੇ ਆਏ ਓਏ ਆਏ ਓਏ ਲੋਕੀ ਆਖਦੇ ਨੇ 1000 ਦਾ ਬਲਬ 2-2000 ਦਾ ਇੱਥੇ ਹੀ ਆ ਤੈਨੂੰ ਵਿਖਾਵਾਂ 20,000 ਵਾਲਾ ਪਾ ਵਾਹ ਕੀ ਬਾਤ ਹੈ ਕੀ ਬਾਤ ਹੈ ਹਰ ਕੋਲ ਲੈ ਕੇ ਫਿਰ ਲਾਈਵ ਇਹ ਸਾਰਾ ਹੀ ਮਸਾਲਾ ਇਹਨੂੰ ਦੇਣਾ ਜੀ ਸਾਰਾ ਹੀ ਜੀ ਸਾਰਾ ਹੀ ਬੜੀ ਗੱਲ ਹੈ ਜੀ ਇਹ ਮੱਝ ਵੇਖਿਓ ਤੇ ਮੱਝ ਹਸਮ ਕਰਨਾ ਵੀ ਕੁਆਲਿਟੀ ਚਾਹੀਦੀ ਹੈ ਠੀਕ ਹੋ ਗਿਆ ਸਾਡੀਆਂ ਇੱਧਰ ਦੀਆਂ ਮੱਝਾਂ ਨੂੰ 3 ਪਿੰਨੀਆਂ ਦੇ ਹੜੇ ਚੌਥੇ ਦਿਨ ਭੂਤਰੇ ਮਾਰ ਕੇ ਮਾਈਆਂ ਗੋਹੇ ਚੁੱਕੋ ਤੇ ਹੱਥ ਹੋਈਆਂ ਹੁੰਦੀਆਂ ਨੇ ਹਾਏ ਇਹ ਉਹ ਮੱਝਾਂ ਨੇ 20 ਕਿਲੋ ਮਸਾਲਾ ਸੁੱਟ ਜਵਾਨਾ ਪਹੁੰਚਾਉਂਦੀਆਂ ਨੇ ਕੀ ਬਾਤ ਹੈ ਜੀ ਕੀ ਬਾਤ ਹੈ ਆਜ਼ਾਦ ਭਾਈ ਦੀ ਜਾਂ ਦੁਨੀਆ ਕਹਾੜੀਆਂ ਵੀਡੀਓ ਬਣਾ ਕੇ ਮੇਰੀ ਗਾਂ 20 ਸੇਰੀ 25 ਸੇਰੀ 40 ਸੇਰੀ ਹਾਂਜੀ। ਉਹ ਜਵਾਨੋ ਆਓ ਤੇ ਸਹੀ ਸਾਡੇ ਮੈਦਾਨ 'ਚ ਜਿਹੜਾ ਬੰਦਾ ਨਾ ਮੇਰੀ ਗਾਂ 20 25 ਸੇਰੀ ਦੁੱਧ ਕੱਢਿਆ ਉਹ ਮੇਰੇ ਸਾਹਮਣੇ ਆਓ ਠੀਕ ਮੈਂ ਹੋ। ਉਹਦੀ ਕੀਮਤ ਦਿਆਂਗਾ ਯਾਰ ਸਹੀ ਹੋ ਗਿਆ ਆ ਵੇਖ ਲਓ ਜੀ ਸਾਰੇ ਹੀ ਮਸਾਲਾ ਹਾਂਜੀ। ਮੱਝ ਹਿੱਲੇ ਭਲਾ ਕੀ ਬਾਤ ਕੀ ਬਾਤ ਸੀਰ ਮਾਚਾ ਪਈਆਂ ਨੇ ਸੀਰ ਸਊ ਤੇ ਵੇਖ ਲਓ ਸਾਰੇ ਹੀ ਮਸਾਲਾ ਜਨਾਬ ਇਹ ਨੁਕਸਾ ਜਿਹੜਾ ਨੇ ਇਹ ਮੈਂ ਸਹੀ ਲੁਕਾ ਕੇ ਨਹੀਂ ਦੱਸਣ ਡਿਆ ਵੀ ਕਿਸੇ ਭੈਣ ਭਰਾ ਨੂੰ ਹੋਏ ਝੂਠ ਮਾਰਨ ਡਿਆ ਨਹੀਂ 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 ਲਾਈਵ ਤੁਹਾਨੂੰ ਦੱਸਣ ਡਿਆ Genuine। ਲਾਈਵ ਵੀ ਖਵਾ ਰਿਆਂ ਜੈਨੂਇਨ ਗੱਲਾਂ ਲਾਈਵ ਵੀ ਖਵਾ ਰਿਆਂ ਨਹੀਂ ਨਹੀਂ ਕੋਈ ਸ਼ੱਕ ਨਹੀਂ ਅੱਲਾ ਲੋ ਖਾਲੀ ਵਪਾਰ ਨਹੀਂ ਕੀਤਾ ਐਫਏ ਤਰੀਮ ਸਾਡੀ ਵਿੱਚ ਹਾਲਾਂ ਪਾਣੀ ਹੀ ਗਵਾ ਸੁੱਟਣ ਵਾਲੇ ਓਏ ਹੋਏ ਆਏ ਅਸੀਂ ਵੀ 11 ਸਾਲ ਬਾਹਰ ਅੰਗਰੇਜ਼ਾਂ ਚ ਕੱਢ ਗਏ ਆ ਆ ਕੋਈ ਇਹ ਸ਼ੌਕ ਆਪਣਾ ਸਿਰਫ ਇੱਕ ਭਰਾਵਾਂ ਨੇ ਸ਼ੌਕ ਕੀਤਾ ਹਾਂਜੀ। ਸਾਡਾ ਵੀ ਦਿਲ ਕੀਤਾ ਚਾਹ ਦੀ ਅਸੀਂ ਕਹਿੰਦੇ ਨਹੀਂ ਉਹ ਵਾਕਈ ਸ਼ੌਕ ਹੀ ਹੈ ਸਹੀ ਗੱਲ ਵਾਕਈ ਇਹ ਜਾਨਵਰਾਂ ਨਾਲ ਪਿਆਰ ਕਰੋ ਤੇ ਅੱਲਾ ਤੁਹਾਡਾ ਪਿਆਰ ਕਰੇ ਹਾਂ ਅੱਲਾ ਰਿਜ਼ਕ ਦਿੰਦਾ ਜੀ ਇਸ ਜਾਨਵਰ ਨਾਲ ਜਿੰਨਾ ਪਿਆਰ ਕਰੋ ਯਾਰ ਕਿਉਂਕਿ ਜਾਨਵਰ ਵੀ ਦੁਆਵਾਂ ਦਿੰਦੇ ਨੇ ਮੇਰੀ ਇੱਕ ਰਿਕੁਐਸਟ ਹੈ ਭਰਾਵਾਂ ਅੱਗੇ ਹਾਂਜੀ ਜਿਹੜਾ ਬੰਦਾ ਮੈਂ ਮੱਝ ਨੂੰ ਪੱਠਾ ਨਹੀਂ ਪਾ ਸਕਦਾ ਤੁਹਾਡੀ ਮਿਹਰਬਾਨੀ ਮੁੱਲ ਦੁੱਧ ਪੀ ਲਿਆ ਕਰੋ ਡੰਗਰ ਨਾ ਰੱਖਿਆ ਕਰੋ ਯਾਰ ਹਾਂਜੀ ਸੇਵਾ ਪੂਰੀ ਕਰੋ ਸੇਵਾ ਕਰਿਆ ਕਰੋ ਅਕਸਰ ਲੋਕਾਂ ਕੋਲ ਮੱਝਾਂ ਲਿਆਈ ਦੀਆਂ ਨੇ ਖੁਦਾ ਦੀ ਕਸਮ ਵੇਖ ਕੇ ਰੋਣਾ ਆਂਦਾ ਲਿੱਸਾ ਪੱਠੇ ਨਹੀਂ ਭਾਈ ਯਾਨੀ ਕਿ ਲਾਪਰਵਾਹੀਆਂ ਹੁੰਦੀਆਂ ਨੇ ਨਾ ਮੱਝਾਂ ਨੂੰ ਜ਼ਹਿਰ ਹੋ ਜਾਂਦਾ ਉਹ ਯਾਰ ਖੁਦਾ ਕੋਲ ਮਸਾਲਾ ਟਾਈਮ ਨਾਲ ਇਹ ਵੀ ਮੱਝਾਂ ਨੇ ਵੀ ਬੇਜ਼ਬਾਨ ਇਹਨਾਂ ਚ ਵੀ ਜਾਨ ਬੇਜ਼ਬਾਨ ਹੈ ਇਹਨਾਂ 'ਚ ਵੀ ਜਾਣ ਆ ਜੀ ਇਹਨਾਂ ਇਹਨਾਂ ਦੀ ਨੂਰ ਲਾਇਆ ਦਾ ਹਾਂਜੀ, ਸਹੀ। ਨੀਰ ਨੂਰ ਅਸੀਂ ਪੀ ਕੇ ਤੇ ਬਾਹਰ ਕੇ ਇਹਨਾਂ ਦੀ ਸੇਵਾ ਨਹੀਂ ਕਰਦੇ ਯਾਰ ਸਾਡੇ ਜੀ ਨਾ ਫਿਰ ਕੌਣ ਬੰਦਾ ਬੇਅਕਲ ਹੈ ਯਾਰ ਠੀਕ ਗੱਲ ਠੀਕ ਇਹਨਾਂ ਦੀ ਹੈ ਸੇਵਾ ਕਰਿਆ ਕਰੋ ਤੇ ਫਿਰ ਫਲ ਵੇਖਿਓ ਤੁਹਾਨੂੰ ਇਹ ਨੁਕਸਾਨ ਹੀ ਦੇਣ ਲੱਗੀਆਂ ਸਹੀ ਹੈ ਨੁਕਸਾਨ ਜਦੋਂ ਬੰਦਾ ਕਰਦਾ ਆਪਣਾ ਆਪ ਕਰਦਾ ਮਾਲ ਨੁਕਸਾਨ ਨਹੀਂ ਕਰਦਾ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਜੀ
ਬਾਕੀ ਆ ਜ਼ਾਹਰ ਹੈ ਜੀ ਮਾਲ ਦੁਆਵਾਂ ਦੇਗਾ ਦੁਆਵਾਂ ਦੇਗਾ ਤੇ ਅੱਲਾਹ ਤਾਲਾ ਰਿਜ਼ਕ ਦੇਗਾ। ਤੁਸੀਂ ਮਾਸ਼ਾਅੱਲਾ ਆਏ ਹੋ, ਆਂਦੇ ਜਾਂਦੇ ਰਹਿੰਦੇ ਹੋ, ਵੇਖੋ ਸਾਡੇ ਮਾਲ 'ਚ ਕਿਸੇ 'ਚ ਕੋਈ ਲਿਸਾਪਨ ਨਹੀਂ ਮਾਸ਼ਾਅੱਲਾ, ਜਾਂ ਕਿਸੇ ਨੂੰ ਪੱਠੇ ਦੀ ਕਮੀ। ਸਜਿਆ ਦਾ ਜੀ ਡੇਰਾ ਵੇਖੋ ਮਾਸ਼ਾਅੱਲਾ, ਹਰ ਜਾਨਵਰ ਆਪਣੀ ਖੂਬਸੂਰਤੀ ਦਾ ਜਿਹੜਾ ਨਾ ਉਹ ਸ਼ਿੰਗਾਰ ਹੈ ਤੇ ਜਨਾਬ ਆਪਣਾ ਆਪ ਦੱਸ ਰਿਹਾ ਹੈ ਤੇ ਕੀ ਆਂਦੇ ਨੇ ਹਰ ਚੀਜ਼ ਆਪਣੀ ਆਪਣੀ ਜਗ੍ਹਾ ਤੇ ਚਮਕਾ ਮਾਰਨ ਦੀ। ਯਾਦ ਰੱਖਿਓ ਇੱਕ ਗੱਲ, ਮੱਝ ਚੁੰਗਣੀ ਹੋਏ ਤੇ ਚੀਚਾਵਤਨੀ ਆਰਫ ਵਾਲੇ ਦੀ ਮੱਝ ਚੁੰਗੋ, ਅੱਛਾ ਜੀ, ਉਸ ਇਲਾਕੇ ਦੀ। ਅਗਰ ਗਾਂ ਚੁੰਗਣੀ ਹੋਏ ਤੇ ਆਪਣੇ ਇਲਾਕੇ ਦੀ, ਕਦੀ ਬਾਹਰ ਦੀ ਗਾਂ ਨਾ ਮੰਗਾਓ। ਜ਼ਿਲ੍ਹੇ ਨਾਰਵਾਲ ਦੀ, ਜ਼ਿਲ੍ਹੇ ਨਾਰੋਵਾਲ ਦੀ ਗਾਂ। ਆਏ ਹਾਏ ਕੀ ਬਾਤ। ਜ਼ਿੰਦਗੀ 'ਚ ਚੀਚਾਵਤਨੀ ਸਰਗੋ ਦੇ ਲੋ ਗਾਂ ਨਾ ਲਿਆਓ, ਤੁਹਾਨੂੰ ਧੋਖਾ ਮਿਲੇਗਾ। ਅੱਛਾ ਜੀ, ਉਹ ਗਾਵਾਂ ਸਾਡੇ ਕੋਲ ਆਣ ਕੇ ਵੈਦਰ ਨਹੀਂ ਐਕਸੈਪਟ ਕਰਦੀਆਂ। ਠੀਕ ਹੈ, ਉਹਨਾਂ ਨੂੰ ਨਾ ਵਿਚਾਰੀਆਂ ਨੂੰ ਨਾ ਇੱਧਰ ਆ ਕੇ ਆਬੋ ਹਵਾ ਨਹੀਂ ਮਸਲ ਆਉਂਦੀ, ਠੀਕ ਹੋ ਗਿਆ, ਇਹਦੀ ਵਜ੍ਹਾ ਤੋਂ ਨੁਕਸਾਨ ਹੋ ਜਾਂਦਾ। ਸਹੀ ਹੋ ਗਿਆ, ਆਪਣਾ ਇੱਧਰੋਂ ਗਾਈ ਲਵੋ, ਗਾਈ ਸਾਡੇ ਇਲਾਕੇ ਦੀ, ਗਾਈ ਜ਼ਿਲ੍ਹੇ ਨਾਰੋਵਾਲ ਦੀ, ਠੀਕ ਹੋ ਗਿਆ, ਮੱਝ ਚੀਚਾਵਤਨੀ ਪੂਰੇ ਵਿਹਾੜੀ ਦੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ। ਬਾਕੀ ਜ਼ਿੰਦਗੀ ਵਿੱਚ ਇਨਸਾਨ ਨੂੰ ਅੱਗੇ ਵਧਣਾ ਹੋਏ ਤੇ ਮਾਲ ਇਹ ਉਹ ਕਾਰੋਬਾਰ ਹੈ ਜਿਹੜਾ ਇੱਕ ਤੋਂ ਸ਼ੁਰੂ ਕਰੋ ਨਾ ਤੇ 100 ਹੋ ਜਾਂਦਾ। ਹਾਂਜੀ, ਜੇ ਦੇਖਭਾਲ ਅੱਛੇ ਤਰੀਕੇ ਨਾਲ ਨੀਅਤ ਤੁਸੀਂ ਇਹਨੂੰ ਬਲਾਕ ਔਰੀ ਕਰ ਸਕੋ ਤੇ ਇੱਕ ਦਾ ਅੱਧਾ ਵੀ ਰਹਿੰਦਾ। ਨੀਅਤ ਸਾਫ਼ ਨੀਅਤ ਸਾਫ਼ ਤੇ ਇਮਾਨਦਾਰੀ ਨਾਲ ਕੰਮ ਕਰੋ। ਅੱਲਾ ਅੱਲਾ ਕਰੋ, ਕਿਸੇ ਨਾਲ ਧੋਖਾ ਨਾ ਕਰੋ। ਹਾਂਜੀ, ਰਿਜ਼ਕ ਅੱਲਾ ਤਾਲਾ ਨੇ ਕਿਹਾ ਰਿਜ਼ਕ ਪਿੱਛੇ ਤੂੰ ਨਾ ਭੱਜ, ਰਿਜ਼ਕ ਤੇਰੇ ਪਿੱਛੇ ਹੈ। ਰਿਜ਼ਕ ਤੇਰੇ ਪਿੱਛੇ ਆ। ਜਿਸ ਮਕਸਦ ਵਾਸਤੇ ਅੱਲਾ ਨੇ ਭੇਜਿਆ ਉਹ ਮਕਸਦ ਕਰੋ, ਅੱਲਾ ਅੱਲਾ ਕਰੋ। ਸਹੀ ਗੱਲ ਹੈ, ਸਹੀ ਗੱਲ, ਆਈਆਂ ਬੁਰੀਆਂ ਆਈਆਂ ਤੋਂ ਬਚੋ, ਮਾਸ਼ਾਅੱਲਾ। ਆਪਣੇ ਆਪ ਮਿਲਾਵਟ ਨਾ ਕਰੋ। ਬਿਲਕੁਲ। ਮੇਰੀ ਗੱਲ ਸੁਣ, ਮੈਂ ਤੁਹਾਨੂੰ ਝੂਠ ਮਾਰ ਕੇ ਕੈਮਰੇ 'ਚ ਕਹਾਂਗਾ 20-25 ਕਿਲੋ ਵਾਲੀ ਮੱਝ ਹੈ, ਆਹ ਵਾਹ, ਯਾਰ ਅਗਲਾ ਬੰਦਾ ਲੈ ਜਾਏਗਾ ਵਿਚਾਰਾ, ਕਹੇਗਾ ਮੈਨੂੰ ਉਹਨੂੰ ਉਹਦਾ ਤੇ ਹੋਈ ਨਾ ਸੜ ਜਾਣਾ ਹੈ। ਹਾਂਜੀ, ਮੇਰਾ ਕੁਝ ਨਹੀਂ ਬਣਦਾ। ਇੰਜੀ ਗੱਲ, ਧੋਖਾ ਨਾ ਕਰੋ, ਫਰੇਬ ਨਾ ਕਰੋ। ਤਾਂ ਹੀ ਮੈਂ ਕਹਿੰਦਾ ਯਾਰ ਲਾਈਵ ਆਓ ਇੱਥੇ, ਠੀਕ ਸਾਡਾ ਹੋ, ਰਾਬਤਾ ਕਰੋ। ਠੀਕ ਅਗਰ ਹੋ। ਕਿਸੇ ਨੂੰ ਨੁਕਸਾਨ, ਅੱਲਾ ਮਾਫੀ ਦੇ, ਕਿਸੇ ਦੇ ਘਰ ਜਾ ਕੇ ਮੱਝ, ਸਾਡੀ ਗੱਲ ਤੇ ਪੂਰੇ ਨਾ ਉਤਰੇ, ਅਸੀਂ ਪੈਸੇ ਨਗਦ ਵਾਪਸ ਦੇਵਾਂਗੇ। ਕੀ ਬਾਤ ਹੈ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਸੁਣੀਆਂ ਜੇ ਜਨਾਬ ਗੱਲਾਂ, ਇਹ ਜਨਾਬ ਕੋਈ ਧੋਖਾ ਫਰੇਬ ਨਹੀਂ ਜੇ। ਤੇ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਨੇ ਆ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਕਿਸੇ ਕਿਸਮ ਦਾ ਵੀ ਜਾਨਵਰ ਚਾਹੀਦਾ ਹੋਏ ਭਾਈ ਹੋਰਾਂ ਨਾਲ ਰਾਬਤਾ ਕਰੋ ਤੇ ਇਹ ਦੇਸੀ ਨੁਸਖੇ ਤੇ ਜਨਾਬ ਸੇਵਾ ਕਰੋ ਜਾਨਵਰਾਂ ਦੀ। ਤੇ ਮਾਸ਼ਾਅੱਲਾ ਇਹ ਜਨਾਬ ਸਹੀ ਰਹਿਣਗੇ ਜਾਨਵਰ, ਦੁੱਧ ਦੇਣਗੇ ਜ਼ਿਆਦਾ ਤੋਂ ਜ਼ਿਆਦਾ, ਪੱਠੇ ਖਾਣਗੇ, ਮੇਦੇ ਇਹਨਾਂ ਦੇ ਫਸਟ ਕਲਾਸ, ਸਰਦੀ ਤੋਂ ਮਹਿਫੂਜ਼। ਤੇ ਜਾਨਵਰ ਤਾਂ ਸਾਡੇ ਲੋਕਾਂ ਕੋਲ ਹੋ ਜਾਂਦੇ ਨੇ ਬਿਮਾਰ, ਦੁੱਧ ਘਟਾ ਜਾਂਦੇ ਨੇ ਕਿਉਂਕਿ ਅਸੀਂ ਉਹਨਾਂ ਦੀ ਦੇਖਭਾਲ ਨਹੀਂ ਕਰਦੇ। ਠੀਕ ਹੈ ਦੋਸਤੋ, ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ, ਸਾਨੂੰ ਰੱਖਣਾ ਦੁਆਵਾਂ 'ਚ ਯਾਦ। ਫੇਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਹੋ ਕੇ ਫਿਰ ਅੱਲਾਹ ਹਾਫਿਜ਼।